ਅੱਜ ਗੱਲ ਕਰਾਂਗੇ ਆਪਾਂ ਚੌਧਰੀ ਨਿਸਾਰ ਅਲੀ ਖਾਨ ਦੇ ਬਾਰੇ 'ਚ। ਚੌਧਰੀ ਨਿਸਾਰ ਅਲੀ ਖਾਨ ਸਿਰਫ ਪੰਜਾਬ ਦਾ ਹੀ ਨਹੀਂ, ਪਾਕਿਸਤਾਨ ਦੀ ਸਿਆਸਤ ਦਾ ਵੀ ਇੱਕ ਵੱਡਾ ਨਾਂ। 1985 ਤੋਂ ਸ਼ੁਰੂ ਹੋ ਕੇ ਉਹ ਨੈਸ਼ਨਲ ਅਸੈਂਬਲੀ ਦੇ ਮੈਂਬਰ ਮੁੰਤਖਬ ਹੁੰਦੇ ਆਏ ਔਰ ਪਿਛਲੀ ਵਾਰੀ ਆ ਕੇ ਹਰੇ 8 ਵਾਰੀ ਮੁਸਲਸਲ ਉਹ MNA ਬਣੇ ਤੇ 2018 ਵਾਲੇ ਇਲੈਕਸ਼ਨ 'ਚ ਆ ਕੇ 9ਵੀਂ ਵਾਰੀ ਵੀ MNA ਬਣ ਕੇ ਰਿਕਾਰਡ ਕਾਇਮ ਕਰਨਾ ਸੀ ਉਹਨਾਂ ਨੇ, ਪਰ 9ਵੀਂ ਵਾਰੀ ਉਹ ਹਾਰ ਗਏ। 4 ਹਲਕਿਆਂ ਤੋਂ ਉਹਨਾਂ ਨੇ ਹਿੱਸਾ ਲਿਆ ਸੀ, 2 ਕੌਮੀ ਦੇ ਤੇ 2 ਸੂਬਾਈ ਦੇ। ਉਹ 3 ਹਲਕੇ ਹਾਰ ਗਏ, 2 ਕੌਮੀ ਦੇ ਤੇ 1 ਸੂਬਾਈ ਦੇ, ਪਰ 1 ਸੂਬਾਈ ਦੇ ਹਲਕੇ 'ਚੋਂ ਜਿੱਤ ਗਏ। ਮੁਸਲਿਮ ਲੀਗ ਨੂਨ ਦੇ ਨਾਲ ਉਹਨਾਂ ਦਾ ਤਲਕ, ਅਤੇ ਸ਼ੁਰੂ ਤੋਂ ਉਹਨਾਂ ਦੀ ਸਿਆਸਤ ਮੁਸਲਿਮ ਲੀਗ ਦੇ ਨਾਲ ਹੀ ਜੁੜੀ ਆ ਰਹੀ ਸੀ। ਮੁਸਲਿਮ ਲੀਗ ਜਦੋਂ ਵੀ ਹਕੂਮਤ 'ਚ ਆਈ, ਵਜ਼ਾਰਤਾਂ 'ਤੇ ਆਏ। ਪਿਛਲੀ ਵਾਰੀ ਉਹ ਵਜ਼ੀਰ ਦਾਖਲਾ ਸੀ, ਮਰਕਜ਼ੀ ਵਜ਼ੀਰ ਦਾਖਲਾ ਸੀ। ਉਸ ਤੋਂ ਪਹਿਲੇ ਉਹ ਕਾਇਦੇ ਹਿਜ਼ਬ ਇਖਤਲਾਫ ਵੀ ਰਹੇ, ਅਪੋਜੀਸ਼ਨ ਲੀਡਰ ਵੀ ਰਹੇ ਕੌਮੀ ਅਸੈਂਬਲੀ 'ਚ। ਅਤੇ ਉਹਨਾਂ ਦਾ ਇੱਕ ਰਿਕਾਰਡ ਜਿਹੜਾ ਸੀ ਮੁਸਲਿਮ ਲੀਗ ਦੇ ਨਾਲ ਸਿਆਸਤ ਦਾ ਚੱਲਿਆ ਆ ਰਿਹਾ ਸੀ। ਪਿਛਲੀ ਵਾਰੀ ਉਹਨਾਂ ਨੇ ਮੁਸਲਿਮ ਲੀਗ ਤੋਂ ਹਟ ਕੇ, ਨੂਨ ਲੀਗ ਤੋਂ ਹਟ ਕੇ ਇਲੈਕਸ਼ਨ 'ਚ ਹਿੱਸਾ ਲਿਆ, ਅਜੀਬ ਦੇ ਨਿਸ਼ਾਨ 'ਤੇ ਹਾਰ ਗਏ। ਜਿਹੜੀ ਉਹਨਾਂ ਨੇ ਸੂਬਾਈ ਦੀ ਸੀਟ ਜਿੱਤੀ, ਉਹਦਾ ਵੀ ਹਲਫ ਚੁੱਕਣ ਨਹੀਂ ਆਏ। ਇਤਰਾਜ਼ ਉਹਨਾਂ ਦਾ ਇਹ ਸੀ ਕਿ ਮੈਨੂੰ ਹਰਾਇਆ ਗਿਆ, ਮੈਂ ਹਰਿਆ ਨਹੀਂ, ਮੈਨੂੰ ਜਾਣ ਕੇ ਹਰਾਇਆ, ਅਤੇ ਇਸ ਲਈ ਇhtਜਾਜਨ ਮੈਂ ਹਲਫ ਨਹੀਂ ਚੁੱਕਣਾ। 3 ਸਾਲ ਮੁਸਲਸਲ ਸੂਬਾਈ ਅਸੈਂਬਲੀ ਦਾ ਉਹਨਾਂ ਨੇ ਹਲਫ ਨਹੀਂ ਚੁੱਕਿਆ, ਅਤੇ ਹੁਣ ਆ ਕੇ ਉਹਨਾਂ ਨੇ ਹਲਫ ਚੁੱਕਣ ਦਾ ਐਲਾਨ ਕਰ ਦਿੱਤਾ। ਉਹ ਜਿਹੜਾ ਉਹਨਾਂ ਨੇ ਇੱਕ ਜਾਰੀ ਕੀਤਾ ਸੀਗਾ ਮੀਡੀਆ ਨੂੰ ਇੱਕ ਖੱਤ, ਉਹ ਵੀ ਮੈਂ ਦਿਖਾ ਦਿੰਦਾ ਤੁਹਾਨੂੰ, ਦੇਖ ਲਓ। ਅੱਛਾ, ਹਲਫ ਚੁੱਕਣ ਦਾ ਉਹਨਾਂ ਨੇ ਐਲਾਨ ਕਰ ਦਿੱਤਾ ਅਤੇ ਹਲਫ ਚੁੱਕਣ ਵੀ ਅੱਜ ਅਸੈਂਬਲੀ ਪਹੁੰਚ ਗਏ। सब वापसी पे रुकेंगे, अभी नहीं। यार पीछे आ जाए थोड़ा सा, यार सारे कैमरे के पीछे चले जाओ यार, कैमरे लेके पीछे चले जाओ, थोड़ा सा रास्ता दे देना, कैमरे लेके पीछे चले जाओ यार, थोड़ा सा रास्ता निकलना, थोड़ा रास्ता दो भाई, थोड़ा सा रास्ता दे, थोड़ा सा रास्ता दे, थोड़ा रास्ता दे, वापसी पे बाहर आ जाओ, रास्ता दे देना प्यारे भाई, थोड़ा सा रास्ता दे, रास्ता दे दो, पहले करेंगे या वापसी में करेंगे? वापसी पे चल ठीक है, ठीक है, ठीक है, ठीक है, ठीक है, रास्ता दे दो साहब, वापसी पे सर आ जाओ, पहले करेंगे या वापसी में करेंगे? वापसी पे वापसी सब क्या हाल है आपका? चौधरी निसार अली खान जिंदाबाद, चौधरी निसार अली खान आगे रास्ता दो यार, चौधरी निसार अली खान एक मिनट कुछ नहीं होंगे हौली है। ठीक है ना, सही है, ठीक है। ਅੱਜ ਜਦੋਂ ਅਸੈਂਬਲੀ ਦੇ ਵਿੱਚ ਆਏ, ਪਹਿਲੇ ਤਾਂ ਆਹ ਦੇਖ ਲਓ ਕਿ ਉਹਨਾਂ ਦੇ ਕੋਲੋਂ ਜਦੋਂ ਸਵਾਲਾਤ ਕੀਤੇ ਗਏ, ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਇੰਨਾ ਅਰਸਾ ਆਵਾਮ ਤੋਂ ਦੂਰ ਰਹੇ, ਇਹ ਆਵਾਮ ਦੇ ਨਾਲ ਜ਼ਿਆਦਤੀ ਨਹੀਂ? ਕਿਉਂਕਿ 3 ਸਾਲ ਬੜਾ ਹੈਰਾਨਕੁਨ ਗੱਲ ਹੈ ਕਿ ਇੱਕ ਬੰਦਾ 3 ਸਾਲ ਆਪਣੇ ਹਲਕੇ 'ਚੋਂ ਵੋਟ ਲੈ ਕੇ ਜਿੱਤਿਆ ਵੀ ਹੈ, ਉੱਥੇ ਵੜਿਆ ਹੀ ਨਹੀਂ ਮੁੜ ਕੇ। ਉੱਥੇ ਕੀ ਵੜਨਾ, ਉਸ ਹਲਫ ਚੁੱਕਣ ਹੀ ਨਹੀਂ ਆਇਆ, ਨਾ ਕਿਸੇ ਗੱਲਬਾਤ, ਨਾ ਕਿਸੇ ਪਾਸੇ ਉਹ ਸਾਹਮਣੇ ਆਇਆ, ਨਾ ਕਿਸੇ ਨਾਲ ਉਹ ਮਿਲਿਆ ਜੁਲਿਆ। ਨਹੀਂ, ਆਵਾਮ ਦੇ ਨਾਲ ਜ਼ਿਆਦਤੀ ਹੈ ਵੀ ਜਿੱਥੋਂ ਤੁਸੀਂ ਵੋਟ ਲੈ ਕੇ ਆਉਂਦੇ ਨਹੀਂ ਹਲਫ ਚੁੱਕਣਾ ਤੇ ਸੀਟ ਛੱਡ ਦਿਓ। ਅੱਛਾ, ਹੁਣ ਵੀ ਹਲਫ ਚੁੱਕਣ ਉਹ ਆਵਾਮ ਦਾ ਕਰਕੇ ਨਹੀਂ ਆਏ। ਹੁਣ ਉਹ ਹਲਫ ਚੁੱਕਣ ਜਿਹੜਾ ਆਏ ਆ, ਉਹ ਸਿਰਫ ਇਸ ਚੱਕਰ 'ਚ ਆਏ ਆ ਕਿ ਇੱਕ ਆਰਡੀਨੈਂਸ ਜਾਰੀ ਹੋ ਰਿਹਾ ਸੀਗਾ ਕਿ ਜਿਹੜੇ ਸੂਬਾਈ ਅਸੈਂਬਲੀ ਦੇ, ਕੌਮੀ ਅਸੈਂਬਲੀ ਦੇ ਅਤੇ ਸੈਨੇਟ ਦੇ ਮੈਂਬਰਾਂ ਹਲਫ ਨਹੀਂ ਚੁੱਕਦੇ, ਉਹਨਾਂ ਨੂੰ ਡੀ-ਸੀਟ ਕਰ ਦਿੱਤਾ ਜਾਵੇ। ਅਸਲ 'ਚ ਸਾਗਦਾਰ ਦੀ ਵਜ੍ਹਾ ਤੋਂ ਜਾਰੀ ਹੋਣਾ ਸੀਗਾ ਕਿ ਸਾਗਦਾਰ ਸੈਨੇਟ ਦਾ ਸੈਨੇਟਰ ਮੁੰਤਖਬ ਹੋ ਕੇ ਵੀ ਹਲਫ ਚੁੱਕਣ ਨਹੀਂ ਆਏ, ਪਰ ਉਹਦੇ ਵਿੱਚ ਕਿਉਂਕਿ ਚੌਧਰੀ ਨਿਸਾਰ ਵੀ ਆ ਰਿਹਾ ਸੀ ਤਾਂ ਉਹਨਾਂ ਨੇ ਕਿਹਾ ਚਲੋ ਮੈਂ ਹਲਫ ਚੁੱਕ ਲਵਾਂ। ਪਰ ਜਦੋਂ ਅੱਜ ਉਹ ਹਲਫ ਚੁੱਕਣ ਲਈ ਆਏ, ਉਹਨਾਂ ਨੂੰ ਸਵਾਲਾਤ ਵੀ ਕੀਤੇ ਗਏ ਜਿਨ੍ਹਾਂ ਦਾ ਉਹਨਾਂ ਨੇ ਜਵਾਬ ਨਹੀਂ ਦਿੱਤਾ ਕਿ ਆਖਿਰ ਉਹਨਾਂ ਨੇ ਹਲਕੇ ਦੇ ਆਵਾਮ ਨਾਲ ਕਿਉਂ ਇੰਨੀ ਜ਼ਿਆਦਤੀ ਕੀਤੀ। ਆ ਵੀ ਜ਼ਰਾ ਦੇਖੋ। चौधरी साहब 3 साल आप आवाम से दूर रहे, इस पर भी कोई कमेंट कर दें। जय साहब आपने हल्के की आवाम को अकेला छोड़ा। ਤੇ ਚੌਧਰੀ ਨਿਸਾਰ ਅਲੀ ਦੇ ਬਾਰੇ 'ਚ ਤੁਹਾਨੂੰ ਪਤਾ ਹੀ ਹੈ, ਕਿਹਾ ਜਾਂਦਾ ਕਿ ਉਹ ਬੜੇ ਇਸਟੈਬਲਿਸ਼ਮੈਂਟ ਦੇ ਕਰੀਬੀ, ਉਹਨਾਂ ਦੇ ਭਰਾ ਜਿਹੜਾ ਸਿੱਖ ਜਰਨੈਲ ਵੀ
ਅੱਗੋਂ ਪੁੱਤਰ ਵੀ ਉਹਨਾਂ ਦਾ ਜਿਹੜਾ ਆਰਮੀ ਦੇ ਵਿੱਚ ਇੱਕ ਅਫਸਰ, ਤੇ ਇਸ ਹਵਾਲੇ ਨਾਲ ਉਹ ਸਟੈਬਲਿਸ਼ਮੈਂਟ ਦੇ ਨਾਲ ਆਪਣੇ ਰਾਬਤਿਆਂ ਦੇ ਹਵਾਲੇ ਨਾਲ ਬੜੇ ਮਸ਼ਹੂਰ ਆ। ਤੇ ਹੁਣ ਵੀ ਇਹੀ ਕਿਹਾ ਜਾ ਰਿਹਾ ਸੀ ਪਤਾ ਨਹੀਂ ਪੰਜਾਬ 'ਚ ਕੋਈ ਤਬਦੀਲੀ ਆ ਰਹੀ ਹੈ ਨਾ ਉਸ ਤਬਦੀਲੀ ਆ ਰਹੀ ਹੈ, ਕੋਈ ਹੋਰ ਮਸਲਾ ਹੋ ਰਿਹਾ ਜਿਹਦੀ ਵਜ੍ਹਾ ਤੋਂ ਚੌਧਰੀ ਨਿਸਾਰ ਅਲੀ ਖਾਨ ਜਿਹੜੇ ਹਲਫ ਚੁੱਕਣ ਆ ਰਹੇ ਆ। ਪਰ ਹਲਫ ਚੁੱਕਣ ਦੇ ਪਿੱਛੇ ਅਸਲ ਜਿਹੜੀ ਕਹਾਣੀ ਸੀ ਉਹ ਸਿਰਫ ਇਹੀ ਜਿਹੜੀ ਮੈਂ ਤੁਹਾਨੂੰ ਦੱਸ ਦਿੱਤੀ ਕਿ ਉਹਨਾਂ ਦਾ ਮਸਲਾ ਉਹੀ ਹੈ ਕਿ ਉਹਨਾਂ ਨੂੰ ਪਤਾ ਸੀ ਕਿ ਸੀਟ ਜਾਂਦੀ ਰਹਿਣੀ ਹੈ, ਚਲੋ ਮੈਂ ਹਲਫ ਚੁੱਕ ਲਾਂ। ਪਤਾ ਦੇਖੋ ਗੱਲ ਵਾਜ਼ੇ ਆ ਕਿ ਜੋ ਇੱਕ ਹਲਕੇ 'ਚੋਂ ਇੱਕ ਬੰਦਾ ਆਊਟ ਹੋ ਜਾਂਦਾ, ਬਿਲਕੁਲ ਹੁਣ ਜ਼ਿਮਨੀ ਇਲੈਕਸ਼ਨ ਹੁੰਦੇ, ਹੁਣ ਕਿਹੜੇ ਮੂੰਹ ਨਾਲ ਇਲੈਕਸ਼ਨ ਲੜਨੇ ਸੀ ਉਹਨਾਂ ਨੇ ਜੇ ਸੀਟ ਤੋਂ ਉੱਥੋਂ ਫਾਰਗ ਹੋ ਜਾਂਦੇ। ਤੇ ਜੇ ਇਲੈਕਸ਼ਨ ਨਾ ਲੜਦੇ ਤੇ ਉੱਥੋਂ ਮੁਸਲਿਮ ਲੀਗ ਨੂਨ ਦਾ ਜਾਂ PTI ਦਾ ਕੋਈ ਹੋਰ ਬੰਦਾ ਜਿੱਤ ਜਾਂਦਾ ਤੇ ਚੌਧਰੀ ਸਾਹਿਬ ਦੀ ਤੇ ਸਿਆਸਤ ਆਊਟ ਹੋ ਜਾਣੀ ਸੀ ਨਾ, ਉੱਡ ਜਾਣਾ ਸੀ ਇਹਨਾਂ ਨੇ ਇਸ ਹਲਕੇ 'ਚੋਂ ਉਵੇਂ ਹੀ। ਇਸ ਚੱਕਰ 'ਚ ਹਲਫ ਚੁੱਕਣ ਆਏ। ਅੱਛਾ, ਜਦੋਂ ਹਲਫ ਚੁੱਕਣ ਆਏ ਤੇ ਅੱਗੋਂ ਜਿਹੜਾ ਰੌਲਾ ਪਿਆ ਤੁਹਾਡੇ ਸਾਹਮਣੇ ਹੀ ਹੈ ਕਿ ਮਸਲਾ ਬਣਾ ਦਿੱਤਾ ਜੀ ਕਿ ਪੈਨਲ ਆਫ ਚੇਅਰਮੈਨ ਜਿਹੜਾ ਵਾ ਉਹ ਹਲਫ ਨਹੀਂ ਲੈ ਸਕਦਾ, ਸਪੀਕਰ ਤੇ ਡਿਪਟੀ ਸਪੀਕਰ ਹੀ ਹਲਫ ਲੈ ਸਕਦੇ ਆ। ਉਹ ਕਿਉਂਕਿ ਅੱਜ ਹੈ ਨਹੀਂ ਗਏ ਤੇ ਜਿਹੜਾ ਚੇਅਰਮੈਨ ਆ ਉਹ ਹਲਫ ਨਹੀਂ ਲੈ ਸਕਦਾ। ਹਾਲਾਂਕਿ ਇਹ ਵੀ ਬੜੀ ਅਜੀਬ ਗੱਲ ਕੀਤੀ ਗਈ। ਇਸ ਤੋਂ ਪਹਿਲੇ ਸਾਨੀਆ ਕਾਮਰਾਨ PTI ਦੀ ਇੱਕ MP ਹੈ, ਕੁਛ ਅਰਸਾ ਪਹਿਲੇ ਕੋਵਿਡ ਦੀ ਵਜ੍ਹਾ ਤੋਂ ਜਦੋਂ ਇਜਲਾਸ ਫਲੈਟੀਜ਼ ਹੋਟਲ 'ਚ ਹੋ ਰਿਹਾ ਸੀ ਉੱਥੇ ਉਹਨਾਂ ਦੇ ਕੋਲੋਂ ਚੇਅਰਮੈਨ ਨੇ ਹਲਫ ਲਿਆ ਸੀ, ਡਿਪਟੀ ਸਪੀਕਰ ਜਾਂ ਸਪੀਕਰ ਕੋਈ ਵੀ ਹੈ ਨਹੀਂ ਸੀ ਉੱਥੇ। ਅੱਛਾ, ਉਸ ਟਾਈਮ ਰਾਜਾ ਬਿਸ਼ਾਰਾ ਜਿਹੜੇ ਵਜ਼ੀਰ ਕਾਨੂੰਨ ਆਪ ਵੀ ਮੌਜੂਦ ਸੀ ਤੇ ਉਹ ਵੀ ਤੁਹਾਨੂੰ ਹਲਫ ਦੀ ਕਾਰਵਾਈ ਸੁਣ ਲਓ ਪਹਿਲੇ, ਫਿਰ ਅਗਲੀ ਗੱਲ ਕਰਦੇ। मैं अपने फ़राइज़ और कारहाय मनसबी ईमानदारी और वफादारी के साथ इस्लामी जमहूरिया पाकिस्तान के दस्तूर खातिर अंजाम दूंगा खुशहाली की खातिर अंजाम दूंगी कि मैं इस्लामी नजरिया को बरकरार रखने मैं इस्लामी नजरिए को बरकरार रखने के लिए कोशिश की बुनियाद है और ये कि मैं इस्लामी जमहूरिया पाकिस्तान और ये कि मैं इस्लामी। ਅੱਛਾ, ਤੁਸੀਂ ਆ ਦੇਖ ਲਿਆ ਕਿ ਹਕੂਮਤ ਦੇ ਮੌਕਫ ਵੀ ਬੜੇ ਅਜੀਬ ਜਿਹੇ ਹੁੰਦੇ ਆ। ਉਹਨਾਂ ਨੇ ਆ ਕੇ ਚੌਧਰੀ ਨਿਸਾਰ ਨੇ ਉਹਦਾ ਰਾਏ ਮੁਹੰਮਦ ਖਾਨ ਭੱਟੀ ਜਿਹੜੇ ਸੈਕਟਰੀ ਅਸੈਂਬਲੀ ਉਹਨਾਂ ਨਾਲ ਵੀ ਮੁਲਾਕਾਤ ਕੀਤੀ ਤੇ ਉਹਨਾਂ ਦੇ ਨਾਲ ਗੱਲਬਾਤ ਜਦੋਂ ਹੋਈ ਤੇ ਸੈਕਟਰੀ ਨੇ ਨਾਲ ਹੋਰ ਵੀ ਗੱਲ ਕਰਤੀ ਕਿ ਇਹ ਵੀ ਮਸਲਾ ਤੇ ਹੈ ਸਪੀਕਰ ਡਿਪਟੀ ਸਪੀਕਰ ਵਾਲਾ ਨਾਲ, ਕਿਉਂਕਿ ਇਹਨਾਂ ਦੇ ਹਲਫ ਨਾ ਚੁੱਕਣ ਵਾਲੇ ਮਾਮਲੇ ਦੇ ਉੱਤੇ ਕੁਛ ਅਦਾਲਤ ਦੇ ਵਿੱਚ ਜਿਹੜੇ ਪਟੀਸ਼ਨਾਂ ਵੀ ਉਹਨਾਂ ਦਾ ਮਾਮਲਾ ਵੀ ਦੇਖਣਾ ਪਏਗਾ, ਉਹ ਦੇਖਾਂਗੇ ਤੇ ਫਿਰ ਕਰਾਂਗੇ ਫੈਸਲਾ। ਤੇ ਚੌਧਰੀ ਨਿਸਾਰ ਦਾ ਤਾਂ ਇਹੀ ਕਹਿਣਾ ਸੀਗਾ ਕਿ ਮੈਂ 3 ਦਿਨ ਬਾਅਦ ਫਿਰ ਅਨਾਊਂਸ ਕਰੂੰਗਾ, ਦੱਸੂੰਗਾ। ਜ਼ਾਹਿਰ ਉਹ ਵੀ ਹੁਣ ਦੇਖ ਰਿਹਾ ਕਿ ਮੈਂ ਅਦਾਲਤ ਜਾਣਾ ਵਾ, ਕੀ ਕਰਨਾ ਵਾ, ਹਲਫ ਚੁੱਕਣ ਆਉਣਾ, ਕਿਵੇਂ ਕਰਨਾ, ਉਹ ਸਾਰਾ ਕਹਿੰਦੇ ਜੀ 3 ਦਿਨ ਬਾਅਦ ਮੈਂ ਦੱਸਦਾ। ਅੱਛਾ, ਜਿਹੜੇ ਵਜ਼ੀਰ ਕਾਨੂੰਨ ਪੰਜਾਬ ਆ ਜ਼ਰਾ ਰਾਜਾ ਬਿਸ਼ਾਰਤ, ਉਹਨਾਂ ਦਾ ਮੌਕਫ भी सुन लो। ये कोई एक वजह नहीं है कि पैनल ऑफ चेयरमैन जो है हलफ नहीं ले सकता, ये तो एक बात है। लेकिन दूसरी सबसे अहम बात जो है कि इनके खिलाफ पिटीशंस हैं जो अदालत में पेंडिंग है और इस वक्त असेंबली सेक्रेटेरिएट को इस बात का कतई तौर पर इल्म नहीं था कि उनका स्टेटस क्या है, क्या उसमें कोई रिस्ट्रेनिंग ऑर्डर तो किसी अदालत ने जारी नहीं किया हुआ। तो इसके लिए असेंबली सेक्रेटेरिएट ने उन्हें ये वजाहत दी कि हमें कम से कम इसको अदालत से चेक कर देने दें कि इस सिलसिले में कोई रिस्ट्रेनिंग ऑर्डर तो नहीं। और मैं समझता हूँ कि असेंबली सेक्रेटेरिएट जो है वो अदालत से रजू करके रिकॉर्ड मुलाजा करके एक अपना ओपिनियन बनाएंगे, उस पर लीगल ओपिनियन भी लेंगे। तो जो भी एक लीगल सिचुएशन होगी हम उसको अडॉप्ट करेंगे, इसमें कोई रुकावट वाली बात नहीं है। ਵਜ਼ੀਰ ਕਾਨੂੰਨ ਦਾ ਮੌਕਫ ਤੁਸੀਂ ਸੁਣ ਲਿਆ। ਬਹਰਹਾਲ ਅਜੀਬ ਜੀ ਸਿਚੁਏਸ਼ਨ ਹੋਈ ਹੈ। ਅਗਰ ਇੱਕ ਬੰਦਾ ਹਲਫ ਚੁੱਕਣ ਆਇਆ ਕਾਨੂੰਨ ਦੇ ਮੁਤਾਬਕ ਉਹਨੇ ਚੁੱਕਣਾ ਤਾਂ ਉਹਨੂੰ ਚੁੱਕਣ ਦਿਓ, ਜਾਂ ਤੁਸੀਂ ਵੈਸੇ ਕਾਨੂੰਨ ਬਣਾ ਦਿਓ ਕਿ ਜਿਹੜਾ ਮਹੀਨਾ 2 ਮਹੀਨੇ 3 ਮਹੀਨੇ ਨਹੀਂ ਹਲਫ ਚੁੱਕਦਾ ਉਹਨੂੰ ਫਾਰਗ ਕਰੋ ਅਸੈਂਬਲੀ 'ਚੋਂ। ਤੇ ਜੇ ਕੋਈ ਚੁੱਕਣ ਆਇਆ ਵਾ ਹਲਫ ਤੇ ਕਾਨੂੰਨ ਦੇ ਵਿੱਚ ਕੋਈ ਕਬਾਹਤ ਵੀ ਨਹੀਂ ਹੈਗੀ ਤਾਂ ਉਹਨੂੰ ਹਲਫ ਚੁੱਕਣ ਦੇਣਾ ਚਾਹੀਦਾ। ਖਾਮਖਾਹ ਦੇ ਵਿੱਚ ਹੈਡਲਸ ਕ੍ਰੀਏਟ ਕਰ ਦੇਣੀਆਂ। ਅੱਜ ਨਹੀਂ ਤਾਂ ਕੱਲ੍ਹ ਉਹਨਾਂ ਨੇ ਹਲਫ ਚੁੱਕ ਹੀ ਲੈਣਾ, ਸਪੀਕਰ ਡਿਪਟੀ ਸਪੀਕਰ ਆ ਜਾਣਗੇ। ਹਾਲਾਂਕਿ ਇਸ ਤੋਂ ਪਹਿਲੇ ਦੂਜੀ ਮਿਸਾਲ ਮੈਂ ਦੱਸ ਚੁੱਕਿਆ ਚੇਅਰਮੈਨ ਵਾਲੀ ਕਿ ਉਹਦੀ ਮੌਜੂਦਗੀ 'ਚ ਵੀ ਹਲਫ ਚੁੱਕਿਆ ਤੇ ਹਲਫ ਚੁੱਕ ਲੈਣਗੇ ਚੌਧਰੀ ਨਿਸਾਰ, ਪਰ ਸਿਰਫ ਹਲਫ ਹੀ ਚੁੱਕਣਗੇ। ਮਾੜੀ ਮੋਟੀ ਇੱਕ ਅੱਧੀ ਪ੍ਰੈਸ ਕਾਨਫਰੰਸ ਖੜਕਾਉਣਗੇ ਤੇ ਇਹਨਾਂ ਨੇ ਫਿਰ 2 ਸਾਲ ਉਦੋਂ ਚੁੱਪ ਕੀਤੇ ਰਹਿਣਾ ਜਿਵੇਂ ਅੱਗੇ ਚੁੱਪ ਕੀਤੇ ਰਹੇ, ਕਿਉਂਕਿ ਫਿਲਹਾਲ ਜਿਹੜਾ ਵਾ ਸਟੈਬਲਿਸ਼ਮੈਂਟ ਦੇ ਵਿੱਚ ਵੀ ਕੋਈ ਐਸਾ ਮਾਮਲਾ ਦਿਸ ਨਹੀਂ ਰਿਹਾ, ਨਾ ਹੀ ਚੌਧਰੀ ਨਿਸਾਰ ਦਾ ਕੋਈ ਮੈਨੂੰ ਜਿਹੜਾ ਵਾ ਲੱਗ ਰਿਹਾ ਕਿ ਕੋਈ ਇਸ ਟਾਈਮ ਮੌਜੂਦਾ ਸਿਨਾਰੀਓ ਦੇ ਵਿੱਚ ਉਹਨਾਂ ਦਾ ਹਿੱਸਾ ਬਣ ਰਿਹਾ ਵਾ। ਤੇ ਬਾਕੀ ਸਟੈਬਲਿਸ਼ਮੈਂਟ ਆਪਣੇ ਮੋਹਰੇ ਤਿਆਰ ਰੱਖਦੀ ਹੁੰਦੀ ਹੈ, ਹਮੇਸ਼ਾ ਉਹਨਾਂ ਨੇ ਤਿਆਰ ਰੱਖਣੇ ਆ। ਹੋ ਸਕਦਾ ਕਿਸੇ ਟਾਈਮ ਇਹ ਵੀ ਇਹਨਾਂ ਦਾ ਵੀ ਕੋਈ ਵਾਰੀ ਲੱਗ ਹੀ ਜਾਵੇ, ਪਰ ਫਿਲਹਾਲ ਐਸਾ ਕੋਈ ਚਾਂਸ ਦਿਸ ਨਹੀਂ ਰਿਹਾ। ਪਰ ਅੱਜ ਹਕੂਮਤ ਚੌਧਰੀ ਨਿਸਾਰ ਨੂੰ ਹਲਫ ਚੁੱਕਣ ਤੋਂ ਰੁਕਵਾਉਣ ਵਿੱਚ ਕਾਮਯਾਬ ਜ਼ਰੂਰ ਹੋ ਗਈ ਆ। ਇਹਦੇ ਵਿੱਚ ਸਾਰਿਆਂ ਨੂੰ ਹੀ ਪਤਾ, ਚੌਧਰੀ ਪਰਵੇਜ਼ ਲਈ ਵੀ ਨਹੀਂ ਸੀ ਚਾਹੁੰਦੇ ਕਿ ਹਲਫ ਚੁੱਕਣ, ਅਤੇ ਨਾ ਹੀ ਦੂਜੇ ਪਾਸੇ ਵਜ਼ੀਰ ਆਜ਼ਮ ਪਾਕਿਸਤਾਨ ਇਮਰਾਨ ਖਾਨ ਦੀ ਖਵਾਹਿਸ਼ ਸੀ। ਅਤੇ ਉਹ ਦੋਵੇਂ ਬਹਰਹਾਲ ਅੱਜ ਜਿੱਦਾਂ ਵੀ ਹੋਇਆ ਉਹਨਾਂ ਨੇ ਪੁੱਠਾ ਸਿੱਧਾ ਜੋ ਵੀ ਕੰਮ ਕੀਤਾ, ਜੋ ਵੀ ਬਹਾਨੇ ਘੜੇ ਗਏ, ਉਹਨਾਂ ਨੂੰ ਹਲਫ ਚੁਕਵਾਉਣ ਤੋਂ ਉਹਨਾਂ ਨੇ ਰੋਕਤਾ।
ਹਲਫ ਨਹੀਂ ਚੁੱਕ ਸਕੇ ਅੱਜ, ਗਾਂ ਚੁੱਕ ਲੈਣਗੇ ਹੋਰ ਥੋੜ੍ਹੇ ਦਿਨਾਂ 'ਚ, ਕੋਈ ਐਡਾ ਵੱਡਾ ਰੌਲਾ ਨਹੀਂ। ਪਰ ਬਹਰਹਾਲ ਅੱਜ ਉਹਨਾਂ ਨੇ ਹਲਫ ਨਹੀਂ ਚੁੱਕਣ ਦਿੱਤਾ। ਇਸ ਤੋਂ ਇੱਕ ਚੀਜ਼ ਜ਼ਾਹਿਰ ਹੋ ਗਈ ਹੈ ਕਿ ਵਜ਼ੀਰ ਆਜ਼ਮ ਵੀ ਅਤੇ ਸਪੀਕਰ ਪੰਜਾਬ ਅਸੈਂਬਲੀ ਵੀ ਦੋਵੇਂ ਚੌਧਰੀ ਨਿਸਾਰ ਅਲੀ ਖਾਨ ਦੇ ਹਲਫ ਚੁੱਕਣ ਤੋਂ ਖਾਇਫ ਆ।